पंजाबी रेडियो जी वैसे सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉੱਤਰ ਪੁੱਤਰ ਹੋ ਰਿਹਾ। ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸ਼ਰਮਾ, ਲਾਲੀ ਸਿੱਧੂ, ਅਵਤਾਰ ਸਿੰਘ, ਰਣਜੀਤ ਕੌਰ, ਰਣਵੀਰ ਸਿੰਘ ਰਾਣਾ, ਬਿਕਰਸਵੀਰ, ਬਲਰਾਜ ਕੌਰ ਸਹੋਤਾ, ਸਲਮਾ, ਮਨਜੀਤ ਸਿੰਘ ਦੇਵਾਨਾ ਫਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਹੜਾ ਪੰਜਾਬ ਬੰਦ ਸੀਗਾ ਅਤੇ ਉਹਦੇ ਵਿੱਚ ਗੋਲਾਬਾਰੀ ਵੀ ਹੋਈ ਹੈ ਕਈ ਥਾਈਂ। ਬਿਲਕੁਲ ਜੀ, ਐਕਚੁਅਲੀ ਤੁਸੀਂ ਕਹਿ ਲਓ ਕਿ ਪੰਜਾਬ ਦੇ ਵਿੱਚ ਇਹ ਦੇਰ ਬਾਅਦ ਇੱਕ ਤਾਂ ਹੁੰਦਾ ਜੀ ਜਿਵੇਂ ਔਰਗੇਨਾਈਜ਼ ਤੌਰ ਦੇ ਉੱਤੇ, ਕਿਉਂਕਿ ਅੱਜ ਕੱਲ੍ਹ ਔਰਗੇਨਾਈਜ਼ ਜਿਹੜਾ ਕ੍ਰਾਈਮ ਹੈ ਉਹ ਬੜਾ ਵਰਲਡ ਫੇਮਸ ਹੈ। ਜਿਹੜੀਆਂ ਔਰਗੇਨਾਈਜ਼ ਰੈਲੀਜ਼ ਵੀ ਜਿਹੜੀਆਂ ਹੁੰਦੀਆਂ ਨੇ, ਔਰਗੇਨਾਈਜ਼ ਰੋਸ ਵੀ ਜਿਹੜਾ ਉਹ ਹੋਣ ਲੱਗ ਗਿਆ ਇੱਕ ਟਾਈਪ ਦੇ ਨਾਲ। ਮੰਦਿਰ ਜਿਹੜਾ ਇੱਕ ਪੁਰਾਣਾ ਸੀਗਾ ਜੀ ਤੁਗਲਕਾਬਾਦ ਦੇ ਵਿੱਚ, ਸਰਕਾਰੀ ਇਹ ਜ਼ਮੀਨ ਸੀ, ਇਹਦੇ ਉੱਤੇ ਸੁਪਰੀਮ ਕੋਰਟ ਨੇ ਹੁਕਮ ਦੇ ਦਿੱਤੇ ਢਾਹ ਦਿਓ, DDA ਨੇ ਢਾਹ ਦਿੱਤਾ। ਦਿੱਲੀ ਦੇ ਵਿੱਚ ਕੁਛ ਨਹੀਂ ਹੋਇਆ, ਪੰਜਾਬ ਦੇ ਵਿੱਚ ਜਿਹੜਾ ਸੀਗਾ ਜੀ ਉਹ ਜਾਮ ਵੀ ਲੱਗੇ ਤੇ ਪੰਜਾਬ ਬੰਦ ਦਾ ਸੱਦਾ ਵੀ ਜਿਹੜਾ ਜੀ ਉਹ ਦੇ ਦਿੱਤਾ ਗਿਆ। ਪੰਜਾਬ ਬੰਦ ਹੋਇਆ। ਪੰਜਾਬ ਬੰਦ ਦਾ ਅਸਰ ਸਾਰੇ ਪੰਜਾਬ ਦੇ ਵਿੱਚ ਤਾਂ ਨਹੀਂ, ਪਰ ਦੁਆਬਾ ਖੇਤਰ ਦੇ ਵਿੱਚ ਕਾਫੀ ਜਿਹੜਾ ਜੀ ਇਹਦਾ ਅਸਰ ਵੇਖਣ ਨੂੰ ਮਿਲਿਆ। ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਜਿਹੜੇ ਦੀ ਉਹ ਰੋਸ ਪ੍ਰਦਰਸ਼ਨ ਵੀ ਜਿਹੜੇ ਉਹ ਹੋਏ। ਹਰਦੀਪ ਸਿੰਘ ਪੁਰੀ ਜਿਹੜੇ ਨੇ ਸੈਂਟਰ ਦੇ ਮਿਨਿਸਟਰ ਨੇ, ਉਹਨਾਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਇਸ ਮਸਲੇ ਦਾ ਹੱਲ ਲੱਭਣ ਦੇ ਵਾਸਤੇ ਯਤਨਸ਼ੀਲ ਹੈ। ਕੋਈ ਬਦਲਵੀਂ ਜਗ੍ਹਾ ਜਿਹੜੀ ਲੱਭੀ ਜਾ ਰਹੀ ਹੈ ਜਿੱਥੇ ਮੰਦਿਰ ਨੂੰ ਮੁੜ ਕੇ ਸਥਾਪਿਤ ਜਿਹੜਾ ਦੀ ਉਹ ਕੀਤਾ ਜਾਊਗਾ। ਇਹਦੇ ਉੱਤੇ ਸਿਆਸਤ ਜਿਹੜੀ ਆ ਨਾ ਜੀ ਉਹ ਰਜਵੀ ਹੋਈ। ਉਹ ਕਿਵੇਂ, ਉਹ ਤੁਹਾਨੂੰ ਮੈਂ ਦੱਸਦਾ ਜੀ। ਐਕਚੁਅਲੀ ਇਹ ਤੋਂ ਪਹਿਲਾਂ ਜਿਹੜਾ ਮੁਕੇਰੀਆਂ ਦੇ ਵਿੱਚ ਸੀਗਾ ਜੀ, ਉੱਥੇ ਪੁਲਿਸ ਨੂੰ ਭੀੜ ਨੂੰ ਖੰਡਾਉਣ ਦੇ ਵਾਸਤੇ ਹਵਾਈ ਫਾਇਰ ਜਿਹੜੇ ਸੀ ਉਹ ਕਰਨੇ ਪਏ, ਕਿਉਂਕਿ ਇਹ ਜਿਹੜੀ ਭੀੜ ਸੀ ਜਬਰੀ ਦੁਕਾਨਾਂ ਬੰਦ ਕਰਵਾ ਰਹੀ ਸੀ, ਜਿਨ੍ਹਾਂ ਨੇ ਉੱਥੇ ਦੁਕਾਨਦਾਰਾਂ ਦੇ ਖੜੇ ਜਿਹੜੇ ਮੋਟਰਸਾਈਕਲ ਸੀ ਉਹ ਸਾੜਨੇ ਸ਼ੁਰੂ ਕਰ ਦਿੱਤੇ। ਦੁਕਾਨਦਾਰ ਤੇ ਜਿਹੜੇ ਮੁਜ਼ਾਹਰਾਕਾਰੀ ਸੀ ਉਹਨਾਂ ਦੇ ਵਿਚਾਲੇ ਜਿਹੜਾ ਸੀ ਤਕਰਾਰ ਵਧਿਆ। ਤਕਰਾਰ ਵਧਣ ਦੇ ਨਾਲ ਜਿਹੜੇ ਸੀ ਕੁਛ ਸੱਟਾਂ ਵੀ ਲੱਗੀਆਂ ਆਪਸ ਦੇ ਵਿੱਚ, ਜਿਹੜਾ ਜੀ ਗੁੱਥਮ ਗੁੱਥਾ ਹੋਏ। ਉਸ ਤੋਂ ਬਾਅਦ ਪੁਲਿਸ ਨੂੰ ਭੀੜ ਨੂੰ ਜਿਹੜੇ ਜੀ ਉਹ ਤਿੱਤਰ ਬਿੱਤਰ ਕਰਨ ਦੇ ਵਾਸਤੇ ਗੋਲੀ ਚਲਾਈ ਗਈ। ਸਰਕਾਰ ਨੇ ਇਸ ਬੰਦ ਦੀ ਹਮਾਇਤ ਕੀਤੀ। ਦੇਖੋ, ਜਿਹੜੇ ਬੰਦ ਹੈ ਉਹ ਵਿਰੋਧੀ ਧਿਰਾਂ ਕਰਦੀਆਂ ਹੁੰਦੀਆਂ ਨੇ, ਸਰਕਾਰ ਬੰਦ ਦੀ ਹਮਾਇਤ ਕਿਉਂ ਜਿਹੜਾ ਦੀ ਕਰ ਰਹੀ ਹੈ? ਇਹ ਆਪਣੇ ਆਪ ਦੇ ਵਿੱਚ ਵੱਡਾ ਇੱਕ ਜਿਹੜਾ ਦੀ ਉਹ ਸਵਾਲ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਧੇ ਦਿਨ ਦੇ ਵਾਸਤੇ ਆਪਣੇ ਦਫ਼ਤਰ ਜਿਹੜੇ ਸੀ ਉਹ ਬੰਦ ਕਰਤੇ ਜਾਂ ਕਰਵਾਤੇ। ਅਕਾਲੀ ਦਲ ਜਿਹੜਾ ਸੀਗਾ ਜੀ ਉਹ ਸੈਂਟਰ ਦੇ ਵਿੱਚ ਹਰਦੀਪ ਸਿੰਘ ਪੁਰੀ ਹੋਰਾਂ ਨੂੰ ਜਿਹੜਾ ਜੀ ਉਹ ਮਿਲਦਾ ਫਿਰਦਾ ਸੀ, ਜਦੋਂ ਕਿ ਸੈਂਟਰ ਦੀ ਸਰਕਾਰ ਦੇ ਜਿਹੜਾ DDA ਅੰਡਰ ਹੈ ਉਹਨੇ ਇਹ ਮੰਦਿਰ ਜਿਹੜਾ ਜੀ ਉਹ ਢਾਇਆ। ਜਦੋਂ ਸੈਂਟਰ ਦੀ ਸਰਕਾਰ ਨੂੰ ਮਿਲਦੇ ਫਿਰਦੇ ਸੀ, ਆਮ ਆਦਮੀ ਪਾਰਟੀ ਪਿੱਛੇ ਥੋੜ੍ਹੀ ਰਹਿ ਸਕਦੀ ਸੀ, ਉਹ ਵੀ ਨਾਲ ਹੀ ਉੱਥੇ ਜਿਹੜਾ ਜੀ ਉਹ ਬੈਠੇ ਸੀ। ਕਾਰਨ ਕੀ ਆ ਕਿ ਇਸ ਭਾਈਚਾਰੇ ਦੀਆਂ ਪੰਜਾਬ ਦੇ ਵਿੱਚ ਵੱਡੇ ਵੋਟ ਬੈਂਕ ਹੈ ਜੀ। ਉਸ ਵੋਟ ਬੈਂਕ ਦੇ ਕਰਕੇ ਸਰਕਾਰ ਨੇ ਜਦੋਂ ਜਿਹੜਾ ਬੰਦ ਦੀ ਹਮਾਇਤ ਕੀਤੀ ਆ ਤੇ ਸਰਕਾਰ ਜਵਾਬਦੇਹ ਆ ਕਿ ਜਿਹੜੀ ਤੋੜ ਭੰਨ ਕੀਤੀ ਗਈ ਆ, ਵਹੀਕਲ ਤੋੜੇ ਗਏ ਆ, ਇੱਕ ਬੈਂਕ ਦੀ ਬਿਲਡਿੰਗ ਨੂੰ ਨੁਕਸਾਨ ਜਿਹੜਾ ਜੀ ਉਹ ਪਹੁੰਚਾਇਆ ਗਿਆ। ਗੱਡੀ ਦੀਆਂ ਲਾਈਨਾਂ ਦੇ ਉੱਤੇ ਆ ਕੇ ਜਿਹੜਾ ਜੀ ਇਹ ਬਹਿ ਗਏ। ਜੇ ਕਿਸਾਨ ਬੈਠੇ ਹੋਣ ਤੇ ਉਹਨਾਂ ਦੇ ਉੱਤੇ ਝੱਕ ਦੇਣੀ, ਪਰਚੇ ਦਰਜ ਹੋ ਜਾਂਦੇ ਆ ਕਿ ਰੇਲਵੇ ਟਰੈਕ ਰੋਕਿਆ ਨਹੀਂ ਜਾ ਸਕਦਾ, ਹਾਈਵੇ ਰੋਕੇ ਨਹੀਂ ਜਾ ਸਕਦੇ। ਇੱਥੇ ਕੋਈ ਕੁਛ ਨਹੀਂ ਕੀਤਾ ਗਿਆ। ਕਿਉਂ? ਕਿਉਂਕਿ ਸਰਕਾਰ ਨੇ ਹਮਾਇਤ ਕਰਤੀ ਬੰਦ ਦੀ। ਜਦੋਂ ਸਰਕਾਰ ਦੀ ਹਮਾਇਤ ਜਿਹੜੀ ਜੀ ਉਹ ਪ੍ਰਾਪਤ ਹੋ ਗਈ, ਪਰ ਸਰਕਾਰ ਆਪ ਹੀ ਕਿਉਂ ਨਾ ਕਰ ਲੈਂਦੀ ਕਿ ਸਰਕਾਰ ਬੰਦ ਹੈ ਇੱਕ ਦਿਨ ਦੇ ਵਾਸਤੇ। ਪੰਜਾਬ ਦੇ ਵਿੱਚ ਜੋ ਹਾਲਾਤ ਪਿਛਲੇ ਸਮੇਂ ਤੋਂ ਬਣੇ ਹੋਏ ਆ, ਰੋਜ਼ 3 ਲੋਕ ਓਵਰਡੋਜ਼ ਦੇ ਨਾਲ ਮਾਰੇ ਜਾ ਰਹੇ ਆ। ਪੰਜਾਬ ਦੀ ਹਰ ਗਲੀ, ਹਰ ਘਰ, ਚਾਹੇ ਪਿੰਡ ਦਾ, ਚਾਹੇ ਸ਼ਹਿਰ ਦਾ, ਚਾਹੇ ਕਸਬੇ ਦਾ, ਉੱਥੋਂ ਤੱਕ ਚਿੱਟਾ ਪਹੁੰਚ ਚੁੱਕਿਆ ਹੋਇਆ। ਪੰਜਾਬ ਦੇ ਪਿੰਡਾਂ ਦੀ ਰਿਪੋਰਟ ਜਿਹੜੀ ਡਰਾਉਣੀ ਆਉਂਦੀ ਆ, ਜਿਹਦੇ ਵਿੱਚ HIV ਜਿਹੜੇ ਨੇ ਉਹ ਪੋਜ਼ਿਟਿਵ ਆ ਰਹੇ ਨੇ ਕਿੰਨੇ। ਇਹਨਾਂ ਮਾਮਲਿਆਂ ਦੇ ਉੱਤੇ ਕਦੀ ਕੋਈ ਜਿਹੜਾ ਜੀ ਪੰਜਾਬ ਦੀਆਂ ਸੜਕਾਂ ਦੇ ਉੱਤੇ ਨਹੀਂ ਨਿਕਲਦਾ। ਉਹ ਵੀ ਕਿਰਪਾਨਾਂ ਲੈ ਕੇ, ਡਾਂਗਾਂ ਲੈ ਕੇ ਤੇ ਮਾਰੂ ਹਥਿਆਰ ਜਿਹੜੇ ਸੀ ਉਹ ਲੈ ਕੇ। ਇੱਕ ਪੁਰਾਣਾ ਜਿਹੜਾ ਮੰਦਿਰ ਸੀਗਾ ਜੀ ਉਹ ਢੱਠਿਆ ਤੇ ਇੱਕਦਮ ਇਹ ਯੂਨਾਈਟ ਕਿਵੇਂ ਹੋ ਗਏ, ਇਹ ਸਵਾਲ ਸੀਗਾ ਜੀ। ਸ਼ਾਇਦ ਉਹਦੇ ਕਿਤੇ ਨਾ ਕਿਤੇ ਇਹ ਕਿਹਾ ਜਾ ਸਕਦਾ ਕਿ ਇਹਦੇ ਪਿੱਛੇ
ਸਿਆਸੀ ਪਾਰਟੀਆਂ ਖਾਸ ਤੌਰ ਤੇ ਕੰਮ ਕਰਦੀਆਂ ਨੇ, ਕਿਉਂਕਿ ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਜਿਹੜੀਆਂ ਦੀ ਉਹ 2-3 ਜਗ੍ਹਾ ਦੇ ਉੱਤੇ ਆ ਰਹੀਆਂ ਨੇ ਔਰ ਖਾਸ ਤੌਰ ਦੇ ਉੱਤੇ ਫਗਵਾੜੇ ਵਾਲੀ ਜਿਹੜੀ ਦੀ ਉਹ ਚਰਚਿਤ ਰਹੂਗੀ। ਲੋਕ ਵਰਤੇ ਜਾਂਦੇ ਨੇ, ਲੋਕ ਹਮੇਸ਼ਾ ਜਿਹੜੇ ਦੀ ਉਹਨਾਂ ਨੂੰ ਸਿਆਸੀ ਪਾਰਟੀਆਂ ਵਰਤ ਜਾਂਦੀਆਂ ਨੇ। ਇਹ ਵੀ ਵਰਤਾਰਾ ਕੁਛ ਇਹੋ ਜਿਹਾ ਹੀ ਜਿਹੜਾ ਦੀ ਉਹ ਰਿਹਾ। ਲੋਕ ਇੱਕ ਵਾਰੀ ਫੇਰ ਜਿਹੜਾ ਦੀ ਉਹ ਵਰਤ ਲਏ ਗਏ ਇਸ ਇਸ਼ੂ ਦੇ ਉੱਤੇ, ਇਸ ਸਬਜੈਕਟ ਦੇ ਉੱਤੇ। ਬਿਲਡਿੰਗਾਂ ਤੋੜਨ ਵਾਲੇ, ਗੱਡੀਆਂ ਭੰਨਣ ਵਾਲੇ, ਸ਼ਾਇਦ ਹੋ ਸਕਦਾ ਉਹਨਾਂ ਨੇ ਕਦੇ ਉਸ ਮੰਦਿਰ ਦੇ ਦਰਸ਼ਨ ਵੀ ਜਿਹੜੇ ਦੀ ਉਹ ਨਾ ਕੀਤੇ ਹੋਣ। ਭਗਤ ਰਵਿਦਾਸ ਜੀ ਰਿਸਪੈਕਟਡ ਨੇ, ਸਭ ਦੇ ਵਾਸਤੇ ਰਿਸਪੈਕਟਡ ਨੇ। ਜਿਹੜਾ ਵੀ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਸਿਰ ਝੁਕਾਉਂਦਾ ਹੈ ਉਹ ਭਗਤ ਰਵਿਦਾਸ ਹੋਰਾਂ ਦੇ ਮੂਹਰੇ ਵੀ ਸਿਰ ਜਿਹੜਾ ਦੀ ਉਹ ਝੁਕਾਉਂਦਾ ਹੈ। ਇਹ ਕਿਸੇ ਇੱਕ ਭਾਈਚਾਰੇ ਦਾ ਮਸਲਾ ਨਹੀਂ ਸੀਗਾ ਜੀ, ਇਹ ਮਸਲਾ ਜਿਹੜਾ ਜੀ ਉਹ ਸਭ ਦਾ ਸੀਗਾ। ਪਰ ਇਉਂ ਰਾਹ ਰੋਕ ਕੇ, ਸੜਕਾਂ ਰੋਕ ਕੇ, ਗੱਡੀਆਂ ਭੰਨ ਕੇ ਇਸ ਮਸਲੇ ਦਾ ਕਿਵੇਂ ਹੱਲ ਜਿਹੜਾ ਦੀ ਉਹ ਕੱਢਿਆ ਜਾ ਸਕਦਾ, ਇਹ ਪਤਾ ਨਹੀਂ ਲੋਕ ਕਦੋਂ ਜਿਹੜਾ ਦੀ ਉਹ ਸਮਝਣਗੇ ਔਰ ਕਿੰਨੀ ਦੇਰ ਤੱਕ ਸਿਆਸੀ ਲੋਕਾਂ ਦੇ ਹੱਥ ਕੰਡੇ ਬਣੇ ਰਹਿਣਗੇ। ਬਿਲਕੁਲ ਜੀ ਬਿਲਕੁਲ। ਇੱਥੇ ਤਾਂ ਸਰਕਾਰ ਕਰਦੀ ਇਸੇ ਤਰ੍ਹਾਂ ਆ। ਅੱਗੇ ਗਿਆਨ ਗੋਦੜੀ ਗੁਰਦੁਆਰਾ ਆ ਉਹ ਢਾਹ ਕੇ ਉੱਥੇ ਦੁਕਾਨਾਂ ਵੀ ਬਣ ਗਈਆਂ, ਕਿਸੇ ਨੇ ਕੁਝ ਨਹੀਂ ਕੀਤਾ। ਅੱਗੇ ਜੰਮੂ ਕਸ਼ਮੀਰ ਦੀ ਜੇ ਗੱਲ ਕਰੀਏ ਤਾਂ ਉਸ 'ਤੇ ਪਾਬੰਦੀਆਂ ਹਟਾਉਣ ਤੋਂ ਸੁਪਰੀਮ ਕੋਰਟ ਨੇ ਵੀ ਨਾ ਕੀਤੀ। ਬਿਲਕੁਲ ਜੀ, ਸੁਪਰੀਮ ਕੋਰਟ ਨੇ ਧਾਰਾ ਜਿਹੜੀ 370 ਆ ਇਹਨੂੰ ਰੱਦ ਕਰਨ ਤੋਂ ਬਾਅਦ ਕੇਂਦਰ ਦੀ ਸਰਕਾਰ ਦੇ ਵੱਲੋਂ ਜੰਮੂ ਤੇ ਕਸ਼ਮੀਰ ਦੇ ਵਿੱਚ ਜਿਹੜੀਆਂ ਪਾਬੰਦੀਆਂ ਨੇ ਉਹਨੂੰ ਹਟਾਉਣ ਦੇ ਬਾਰੇ ਫੌਰੀ ਹੁਕਮ ਜਾਰੀ ਕਰਨ ਤੋਂ ਨਾ ਕਰਤੀ ਹੈ। ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੇ 3 ਮੈਂਬਰੀ ਬੈਂਚ ਨੇ ਸਾਫ਼ ਕੀਤਾ ਹੈ ਕਿ ਜੰਮੂ ਤੇ ਕਸ਼ਮੀਰ ਦੇ ਵਿੱਚ ਹਾਲਾਤ ਬੜੇ ਨਾਜ਼ੁਕ ਨੇ। ਸੂਬੇ ਦੇ ਵਿੱਚ ਹਾਲਾਤ ਆਮ ਵਰਗੇ ਯਕੀਨੀ ਬਣਾਉਣ ਲਈ ਸਰਕਾਰ ਨੂੰ ਸਮਾਂ ਦੇਣਾ ਚਾਹੀਦਾ। ਜਿਹੜੀ ਸਿਖਰਲੀ ਅਦਾਲਤ ਨੇ ਕੇਸ ਦੀ ਸੁਣਵਾਈ 2 ਹਫ਼ਤਿਆਂ ਲਈ ਅੱਗੇ ਪਾਉਂਦਿਆਂ ਸਰਕਾਰ ਨੂੰ ਕਿਹਾ ਹੈ ਕਿ ਉਹ ਯਕੀਨੀ ਬਣਾਏ ਕਿ ਇਹਦੇ ਦੌਰਾਨ ਉੱਥੇ ਕੋਈ ਜਾਨੀ ਨੁਕਸਾਨ ਨਾ ਹੋਵੇ ਜੀ। ਪਟੀਸ਼ਨ ਦੇ ਵਿੱਚ ਜਿਹੜਾ ਇੱਕ ਵਿਅਕਤੀ ਹੈ ਜੀ, ਕਾਂਗਰਸੀ ਇਹ ਕਾਰਕੁਨ ਹੈ ਪੂਨਾਵਾਲਾ, ਉਹਨੇ ਜੰਮੂ ਤੇ ਕਸ਼ਮੀਰ 'ਚੋਂ ਧਾਰਾ 370 ਲਾਉਣ ਮਗਰੋਂ ਕੇਂਦਰ ਦੇ ਵੱਲੋਂ ਪਾਬੰਦੀਆਂ ਤੇ ਜਿਹੜੇ ਦਮਨਕਾਰੀ ਤਜਵੀਜ਼ਾਂ ਸੀ ਉਹਨੂੰ ਚੁਣੌਤੀ ਦਿੱਤੀ ਸੀਗੀ। ਇਹਦੇ ਦੌਰਾਨ ਕਸ਼ਮੀਰ ਟਾਈਮਜ਼ ਦੀ ਇੱਕ ਕਾਰਜਕਾਰੀ ਸੰਪਾਦਕ ਹੈ ਅਨੁਰਾਧਾ ਭਸੀਨ, ਉਹਦੀ ਪਟੀਸ਼ਨ ਦੇ ਵਾਸਤੇ ਸੁਪਰੀਮ ਕੋਰਟ ਨੇ ਰਜਿਸਟਰੀ ਤੱਕ ਪਹੁੰਚ ਕਰਨ ਦੇ ਵਾਸਤੇ ਜਿਹੜਾ ਦੀ ਆਖਿਆ। ਭਸੀਨ ਨੇ ਪਟੀਸ਼ਨ ਦੇ ਵਿੱਚ ਪੱਤਰਕਾਰਾਂ ਦੇ ਉੱਤੇ ਜਿਹੜੀਆਂ ਲੱਗੀਆਂ ਪਾਬੰਦੀਆਂ ਨੇ ਉਹਨੂੰ ਚੁਣੌਤੀ ਦਿੱਤੀ ਆ। ਉਧਰ ਗ੍ਰਹਿ ਮੰਤਰਾਲੇ ਨੇ ਇਹ ਗੱਲ ਕਹੀ ਆ ਕਿ ਜੰਮੂ ਤੇ ਕਸ਼ਮੀਰ ਦੇ ਵਿੱਚ ਲੋਕਾਂ ਦੀ ਜਿਹੜੀ ਆਮਦੋ ਰਫਤ ਤੇ ਸੰਚਾਰ ਸਾਧਨਾਂ ਦੇ ਉੱਤੇ ਲੱਗੀ ਪਾਬੰਦੀ ਨੂੰ ਪੜਾਅਵਾਰ ਤਰੀਕੇ ਦੇ ਨਾਲ ਹਟਾਇਆ ਜਾਊਗਾ। ਮੰਤਰਾਲੇ ਨੇ ਇਹ ਕਿਹਾ ਕਿ ਜੰਮੂ ਨੂੰ ਸ੍ਰੀਨਗਰ ਦੇ ਨਾਲ ਜੋੜਦਾ ਜਿਹੜਾ ਰਾਹ ਆ ਇਹ ਆਮ ਵਾਂਗ ਕੰਮ ਕਰ ਰਿਹਾ। ਗ੍ਰਹਿ ਮੰਤਰਾਲਾ ਕਹਿੰਦਾ ਹੈ ਕਿ ਜੰਮੂ ਤੇ ਕਸ਼ਮੀਰ ਦੇ ਵਿੱਚ ਲੱਗੀਆਂ ਪਾਬੰਦੀਆਂ ਨੂੰ ਵਾਦੀ ਦੇ ਵਿੱਚ ਪੜਾਅਵਾਰ ਖਤਮ ਜਿਹੜਾ ਦੀ ਉਹ ਕੀਤਾ ਜਾਊਗਾ। ਔਰ ਇਹ ਵੀ ਖਬਰ ਆ ਰਹੀ ਹੈ ਕਿ ਗ੍ਰਹਿ ਮੰਤਰੀ ਜਿਹੜੇ ਅਮਿਤ ਸ਼ਾਹ ਨੇ ਉਹ 15 ਅਗਸਤ ਨੂੰ ਭਲਕੇ ਸ੍ਰੀਨਗਰ ਦੇ ਲਾਲ ਚੌਕ ਦੇ ਵਿੱਚ ਝੰਡਾ ਜਿਹੜਾ ਦੀ ਉਹ ਲਹਿਰਾ ਸਕਦੇ ਆ ਜੀ। ਬਹੁਤ ਕੁਛ ਕਰਨਗੇ ਜੀ। ਤੇ ਅੱਗੇ ਗੱਲ ਕਰਦੇ ਹਾਂ ਜੰਮੂ ਕਸ਼ਮੀਰ ਦੇ ਰਾਜਪਾਲ ਦੀ ਤੇ ਰਾਹੁਲ ਦੀ, ਇਹਨਾਂ ਦੇ ਵਿਚਕਾਰ ਜੰਗ ਛਿੜੀ। ਬਿਲਕੁਲ ਜੀ, ਐਕਚੁਅਲੀ ਇਹ ਸੀਗਾ ਕਿ ਇਹ ਸ਼ੁਰੂ ਹੋਇਆ ਰਾਹੁਲ ਗਾਂਧੀ ਦੇ ਟਵੀਟ ਤੋਂ, ਜਿਹਦੇ ਵਿੱਚ ਉਸ ਟਵੀਟ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਕਿ ਜੰਮੂ ਕਸ਼ਮੀਰ ਦੇ ਹਾਲਾਤ ਜਿਹੜੇ ਦੀ ਸਾਜ਼ਗਾਰ ਨਹੀਂ ਤੇ ਕਈ ਥਾਵਾਂ ਤੋਂ ਹਿੰਸਾ ਦੀਆਂ ਖਬਰਾਂ ਜਿਹੜੀਆਂ ਦੀ ਉਹ ਆ ਰਹੀਆਂ ਨੇ। ਉਹਨਾਂ ਨੇ ਇੱਕ ਇਸ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਜੰਮੂ ਤੇ ਕਸ਼ਮੀਰ ਦੇ ਲੋਕ ਉੱਥੇ ਜਿਹੜਾ ਦੀ ਉਹ ਮਰ ਰਹੇ ਨੇ। ਇਹਦੇ ਉੱਤੇ ਰਿਐਕਟ ਕੀਤਾ ਜੰਮੂ ਕਸ਼ਮੀਰ ਦੇ ਜਿਹੜੇ ਰਾਜਪਾਲ ਹੈ ਉਹਨੇ ਟਵੀਟ ਸਤਿਆਪਾਲ ਮਲਿਕ ਨੇ ਜਿਹੜਾ ਦੀ ਇਹ ਕੀਤਾ ਕਿ ਰਾਹੁਲ ਗਾਂਧੀ ਹੋਰੀ ਜੰਮੂ ਕਸ਼ਮੀਰ ਦੀ ਤੇਰੀ ਮਾਰ ਜਾਣ, ਮੈਂ ਜਹਾਜ਼ ਦਾ ਇੰਤਜ਼ਾਮ ਕਰ ਦਿੰਦਾ ਤੇ ਮੈਂ ਵਿਖਾਊਂਗਾ ਕਿ ਇੱਥੇ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਹੈ। ਰਾਹੁਲ ਗਾਂਧੀ ਹੋਰਾਂ ਨੇ ਮੋੜਵਾਂ ਟਵੀਟ ਜਿਹੜਾ ਦੀ ਉਹ ਕੀਤਾ ਕਿ ਰਾਜਪਾਲ ਮਲਿਕ ਜੀ, ਵਿਰੋਧੀ ਆਗੂਆਂ ਦਾ ਇੱਕ ਵਫਦ ਤੇ ਮੈਂ ਜੰਮੂ ਤੇ ਕਸ਼ਮੀਰ ਤੇ ਲਦਾਖ ਦੀ ਫੇਰੀ ਪਾਉਣ ਦੇ ਤੁਹਾਡੇ ਇਸ ਸੱਦੇ ਨੂੰ ਸਵੀਕਾਰ ਕਰਦੇ ਹਾਂ। ਸਾਨੂੰ ਇਸ ਫੇਰੀ ਲਈ ਜਹਾਜ਼ ਦੀ ਲੋੜ ਨਹੀਂ ਹੈ, ਪਰ ਇੰਨਾ ਯਕੀਨੀ ਬਣਾਓ ਕਿ ਸਾਨੂੰ ਇਸ ਮੌਕੇ ਲੋਕਾਂ ਦੇ ਨਾਲ, ਆਮ ਲੋਕਾਂ ਦੇ ਨਾਲ, ਮੁੱਖ ਧਾਰਾ ਦੇ ਆਗੂਆਂ ਤੇ ਫੌਜੀਆਂ ਦੇ ਨਾਲ ਮਿਲਣ ਦੀ ਇਜਾਜ਼ਤ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ। ਇਹਦਾ ਜਵਾਬ ਜਿਹੜਾ ਜੀ ਉਹ ਰਾਜਪਾਲ ਨੇ ਜਿਹੜਾ ਉਹ ਨਹੀਂ ਦਿੱਤਾ। ਹਾਲਾਂਕਿ ਉਹਨਾਂ ਨੇ ਇਹ ਜ਼ਰੂਰ ਕਿਹਾ ਜੀ ਕਿ ਤੁਸੀਂ ਇੱਥੇ ਆਓ। ਜਹਾਜ਼ ਵਾਲੀ ਗੱਲ ਜਿਹੜੀ ਦੀ ਉਹ ਗੋਲ-ਮੋਲ ਕਰ ਗਏ। ਕਦੋਂ ਆਉਣ ਦਾ ਇਹਨਾਂ ਨੂੰ ਜਿਹੜਾ ਦੀ ਉਹ ਸੱਦਾ ਦੇਣਗੇ, ਇਸ ਮਾਮਲੇ ਦੇ ਉੱਤੇ ਵੀ ਮੁੜ ਕੇ ਜਿਹੜਾ ਦੀ ਉਹ ਗੱਲ ਗੋਲ-ਮੋਲ ਕਰ ਗਏ। ਰਾਹੁਲ ਗਾਂਧੀ ਹੋਰਾਂ ਨੇ ਇੱਕ ਕਿਸਮ ਦੇ ਨਾਲ ਇਸ ਜਬਦੀ ਜੰਗ ਦੇ ਵਿੱਚ ਘੇਰ ਲਿਆ ਜਿਹੜੇ ਜੰਮੂ ਕਸ਼ਮੀਰ ਦੇ ਰਾਜਪਾਲ ਸੀ ਉਹਨਾਂ ਨੂੰ।
ਇਹ ਕਿਹਾ ਕਿ ਅਸੀਂ ਉੱਥੇ ਜਿਹੜਾ ਜੀ ਉਹ ਫੇਰੀ ਪਾਉਣ ਦੇ ਵਾਸਤੇ ਤਿਆਰ ਹਾਂ, ਸਮਾਂ ਦਿਓ ਸਾਨੂੰ। ਕਿਉਂਕਿ ਜਿਹੜੀ ਰਾਜਪਾਲ ਗੱਲ ਕਹਿ ਰਹੇ ਆ, ਜੇ ਇਹਦੇ ਵਿੱਚ ਸੱਚਾਈ ਹੋਵੇ ਤਾਂ ਗੁਲਾਮ ਨਬੀ ਆਜ਼ਾਦ ਨੂੰ ਸ਼੍ਰੀਨਗਰ ਤੋਂ ਮੋੜਿਆ ਗਿਆ ਸੀ। ਉਸ ਤੋਂ ਬਾਅਦ ਖੱਬੇ ਪੱਖੀ ਆਗੂ ਜਿਹੜੇ ਸੀ ਸੀਤਾਰਾਮ ਯੇਚੁਰੀ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਸ਼੍ਰੀਨਗਰ ਏਅਰਪੋਰਟ ਤੋਂ ਮੋੜ ਦਿੱਤਾ ਗਿਆ ਸੀਗਾ, ਇਹ ਕਹਿ ਕਿ ਉਹਨਾਂ ਨੂੰ ਏਅਰਪੋਰਟ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਤੇ ਉਹ ਲੋਕਾਂ ਦੇ ਵਿੱਚ ਜਿਹੜਾ ਜੀ ਉਹ ਨਹੀਂ ਜਾ ਸਕਦੇ। ਦੂਜੇ ਪਾਸੇ ਰਾਜਪਾਲ ਹੋਰੀ ਦਾਅਵਾ ਇਹ ਕਰੀ ਜਾਂਦੇ ਆ ਕਿ ਮੈਂ ਜਹਾਜ਼ ਭੇਜ ਰਿਹਾ ਤੇ ਤੁਸੀਂ ਆ ਕੇ ਇੱਥੇ ਵੇਖ ਜਾਓ। ਜਹਾਜ਼ ਤਾਂ ਗੁਲਾਮ ਨਬੀ ਆਜ਼ਾਦ ਵੀ ਆਪਣੇ ਤੌਰ ਦੇ ਉੱਤੇ ਟਿਕਟ ਲੈ ਕੇ ਗਏ ਸੀਗੇ, ਸੀਤਾਰਾਮ ਯੇਚੁਰੀ ਹੋਰੀ ਵੀ ਆਪਣੇ ਤੌਰ ਦੇ ਉੱਤੇ ਟਿਕਟ ਲੈ ਕੇ ਗਏ ਸੀ। ਉਹ ਵੀ ਉੱਥੇ ਸ਼੍ਰੀਨਗਰ ਦੇ ਵਿੱਚ ਲੋਕਾਂ ਨੂੰ ਮਿਲਣਾ ਚਾਹੁੰਦੇ ਸੀ, ਜਾਂ ਫਿਰ ਜਿਹੜੇ ਨਜ਼ਰਬੰਦ ਕੀਤੇ ਗਏ ਆਗੂ ਆ ਉਹਨਾਂ ਨੂੰ ਮਿਲਣਾ ਚਾਹੁੰਦੇ ਸੀ। ਉਹਨਾਂ ਨੂੰ ਮਿਲਣ ਦੀ ਤਾਂ ਜਿਹੜੀ ਜੀ ਪਰਮਿਸ਼ਨ ਤਾਂ ਕੀ ਦੇਣੀ ਸੀ, ਉਹਨਾਂ ਨੂੰ ਤਾਂ ਏਅਰਪੋਰਟ ਤੋਂ ਵੀ ਕਿਸੇ ਨੂੰ ਬਾਹਰ ਨਹੀਂ ਜਾਣ ਜਿਹੜਾ ਜੀ ਉਹ ਦਿੱਤਾ ਗਿਆ। ਜਾਂ ਤਾਂ ਟਵੀਟ ਦਾ ਜਵਾਬ ਹੀ ਨਾ ਦਿੰਦੇ, ਜੇ ਜਵਾਬ ਦਿੱਤਾ ਤੇ ਹੁਣ ਸਮਾਂ ਦੇਣ ਤੋਂ ਜਿਹੜਾ ਜੀ ਉਹ ਆਨਾਕਾਨੀ ਕਰ ਰਹੇ ਨੇ ਕਿ ਰਾਹੁਲ ਗਾਂਧੀ ਤੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਉਹ ਕਦੋਂ ਉੱਥੇ ਜਾਣ ਤੇ ਲੋਕਾਂ ਨੂੰ ਮਿਲਣ। ਜੀ ਇਹ ਹੋਣੀ ਨਹੀਂ ਗੀ ਨਾ ਗੱਲ। ਅੱਗੇ ਗੱਲ ਕਰਦੇ ਹਾਂ STF ਦੀ, ਜਿਨ੍ਹਾਂ ਨੇ 2 ਥਾਣੇਦਾਰ ਨਸ਼ਾ ਤਸਕਰੀ ਦੇ ਵਿੱਚ ਫੜੇ ਸੀਗੇ, ਤਾਂ ਇੱਕ ਨੇ ਖੁਦਕੁਸ਼ੀ ਕੀਤੀ ਆ ਪੁਲਿਸ ਦੀ ਕਸਟਡੀ ਦੇ ਵਿੱਚ ਹੀ। ਦੇਖੋ ਜੀ, ਇਹ ਆਪਣੇ ਆਪ ਦੇ ਵਿੱਚ 2 ਬੜੇ ਅਹਿਮ ਜਿਹੜੇ ਜੀ ਉਹ ਸਵਾਲ ਨੇ। ਇੱਕ ਤਾਂ ਜਿਹੜੀ STF ਆ ਉਹਨੇ ਜਿਹੜੀ ਅੰਮ੍ਰਿਤਸਰ ਦੀ ਪੁਲਿਸ ਹੈ ਉਹਦੇ ਸਹਿਯੋਗ ਦੇ ਨਾਲ 2 ASI ਜਿਹੜੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਸੀਗਾ। ਇਹਦੇ ਵਿੱਚ ਇੱਕ ਅਵਤਾਰ ਸਿੰਘ ਸੀਗਾ, ਇੱਕ ਸੀਗਾ ਜੀ ਜ਼ੋਰਾਵਰ ਸਿੰਘ। ਦੋਵੇਂ ਇਹ ਘਰਿੰਡਾ ਦੇ ਵਿੱਚ ਇਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀਗਾ। STF ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਅੰਮ੍ਰਿਤਸਰ ਲਿਆਈ ਸੀ, ਜਿੱਥੇ ਅਵਤਾਰ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਸੁਸਾਈਡ ਕਰ ਲਿਆ। ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਜਿਹੜੀ ਆ ਜੀ ਉਹਨੇ ਪੁਸ਼ਟੀ ਕੀਤੀ ਆ ਜੀ। STF ਵਾਲੇ ਅਜੇ ਇਸ ਮਾਮਲੇ ਦੇ ਉੱਤੇ ਚੁੱਪ ਨੇ। ਇਹਦੇ ਸੰਬੰਧੀ ਥਾਣਾ ਮੋਹਕਮਪੁਰਾ ਦੇ ਵਿੱਚ 176 ਦੇ ਤਹਿਤ ਕੇਸ ਜਿਹੜਾ ਜੀ ਉਹ ਦਰਜ ਕਰ ਲਿਆ ਗਿਆ। ਖੁਦਕੁਸ਼ੀ ਦਾ ਜਿਹੜਾ ਮਾਮਲਾ ਹੁੰਦਾ, ਹਿਰਾਸਤ ਦੇ ਵਿੱਚ ਹੋਈ ਇਹ ਜਿਹੜੀ ਮੌਤ ਹੈ ਇਹਦੀ ਜਾਂਚ ਕਰਾਉਣ ਦੀ ਗੱਲ ਵੀ ਜਿਹੜੀ ਹੈ ਜੀ ਉਹ ਕੀਤੀ ਗਈ ਆ। ਜਿਹੜੇ STF ਦੇ ਦਫ਼ਤਰ ਦੇ ਵਿੱਚ ਜਾ ਕੇ ਜਿਹੜੇ ਅਧਿਕਾਰੀ ਸੀ ਉਹਨਾਂ ਨੇ ਜਾਇਜ਼ਾ ਵੀ ਜਿਹੜਾ ਜੀ ਉਹ ਲਿਆ। ਅਵਤਾਰ ਸਿੰਘ ਇਹ ਕਿਹਾ ਗਿਆ ਕਿ ਜਦੋਂ ਸਵੇਰੇ ਵਾਸ਼ਰੂਮ ਗਿਆ ਤਾਂ ਉੱਥੋਂ ਵਾਪਸੀ ਦੇ ਵੇਲੇ ਉਹਨੇ STF ਦੇ ਦਫ਼ਤਰ ਦੇ ਵਿੱਚ ਪਈ ਅਸੌਲਟ ਰਾਈਫਲ ਦੇ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਜਿਹੜੀ ਦੀ ਉਹ ਕਰ ਲਈ। STF ਅਧਿਕਾਰੀ ਜਿਹੜੇ ਨੇ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਚੁੱਪ ਵੱਟੀ ਹੋਈ ਆ। ਇਦੋਂ ਪਹਿਲਾਂ ਬੀਤੀ ਰਾਤ ਜਿਹੜਾ ਇੱਕ STF ਤੇ ਦਿਹਾਤੀ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ASI ਜਿਹੜਾ ਸੀ ਅਵਤਾਰ ਸਿੰਘ ਤੇ ਇਹ ASI ਜਿਹੜਾ ਸੀਗਾ ਜੀ ਜ਼ੋਰਾਵਰ ਸਿੰਘ, ਇਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਸੀਗਾ। ਔਰ ਜਿਹੜਾ ਇਹ ASI ਸੀਗਾ ਜੀ ਇਹਨੇ ਅਵਤਾਰ ਸਿੰਘ ਨੇ ਗੋਲੀ ਜਿਹੜੀ ਉਹ ਮਾਰੀ। ਹੁਣ ਸਵਾਲ ਜਿਹੜਾ ਵੱਡਾ ਇਹ ਆ ਕਿ ਕੀ ਜਿਹੜੀ ਅਸੌਲਟ ਸੀਗੀ STF ਦੇ ਦਫ਼ਤਰ ਦੇ ਵਿੱਚ ਖੁੱਲੀ ਰੱਖੀ ਹੋਈ ਸੀਗੀ ਔਰ ਇਹ ਮੌਕਾ ਦਿੱਤਾ ਗਿਆ ਇਹਨੂੰ ਜਿਹੜਾ ਦੀ ਉਹ ਗੋਲੀ ਮਾਰੇ, ਜਾਂ ਇਹਦੇ ਵਿੱਚ ਕੋਈ ਵੱਡੀ ਹੋਰ ਜਿਹੜੀ ਉਹ ਗੱਲ ਹੈ। ਅਵਤਾਰ ਸਿੰਘ ਦੇ ਕੋਲੋਂ ਜਿਹੜੀ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀਗੀ, ਇੱਕ ਲਾਈਟਰ ਬਰਾਮਦ ਕੀਤਾ ਗਿਆ ਸੀ, ਕਾਰ ਜਿਹੜੀ ਬਰਾਮਦ ਕੀਤੀ ਗਈ ਸੀ। ASI ਜਿਹੜਾ ਜ਼ੋਰਾਵਰ ਹੈ ਉਹਦੇ ਕੋਲੋਂ 5 ਗ੍ਰਾਮ ਹੈਰੋਇਨ ਜਿਹੜੀ ਆ ਉਹ ਬਰਾਮਦ ਕੀਤੀ ਗਈ ਸੀ। ਜਿਹੜੀਆਂ ਕੁਝ ਕਨਸੂਆਂ ਨੇ ਉਹ ਇਹ ਵੀ ਦੱਸਦੀਆਂ ਨੇ ਕਿ ਇਹ ਅਜੀਬੋ-ਗਰੀਬ ਕਹਾਣੀ ਜਿਹੜੀ ਆ ਜੀ ਉਹ ਵਾਪਰਨ ਦੇ ਪਿੱਛੇ ਕਾਰਨ ਕਿਤੇ ਨਾ ਕਿਤੇ ਆ ਕਿ STF ਨੇ ਤਾਂ ਇਹਨੂੰ ਗ੍ਰਿਫਤਾਰ ਕਰ ਲਿਆ। ਅਵਤਾਰ ਸਿੰਘ ਤੇ ਜ਼ੋਰਾਵਰ ਸਿੰਘ ਜਿਹੜੇ ਆ ਇਹ ਜਿਹੜੇ ਉੱਪਰਲੇ ਸਿਖਰ ਨੇ ਜਿਹੜੇ ਉਹ ਸਮਗਲਿੰਗ ਦੇ ਵਿੱਚ ਸ਼ਾਮਲ ਨਹੀਂ ਸੀਗੇ। ਉੱਪਰ ਜਿਹੜੇ ਜੀ ਉਹ ਹੋਰ ਹੋ ਸਕਦੇ ਆ, ਕਿਉਂਕਿ ਕਾਲੀਆਂ ਭੇਡਾਂ ਦੀ ਗੱਲ, ਕਾਲੀਆਂ ਭੇਡਾਂ ਦਾ ਚਰਚਾ ਅਕਸਰ ਵੱਡੇ ਪੱਧਰ ਦੇ ਉੱਤੇ ਪੰਜਾਬ ਪੁਲਿਸ ਦੇ ਵਿੱਚ ਜਿਹੜਾ ਜੀ ਉਹ ਆਉਂਦਾ। ਹੁਣ ਸਵਾਲ ਇਹ ਆ ਕਿ ਇਹਨੂੰ ਜਿਹੜਾ ਇਹ ASI ਗੋਲੀ ਮਾਰ ਕੇ ਮਰ ਗਿਆ ਅਵਤਾਰ ਸਿੰਘ, ਕੀ ਉਹਨੂੰ ਉਕਸਾਇਆ ਗਿਆ, ਉਹਨੂੰ ਮੌਕਾ ਦਿੱਤਾ ਗਿਆ, ਜਾਂ ਇਹ ਕਹਾਣੀ ਜਿਹੜੀ ਹੈ ਕਤਲ ਵਰਗੀ ਆ ਕਿ ਉਹ ਕਿਤੇ ਉੱਪਰਲਿਆਂ ਦੇ ਨਾਮ ਜਿਹੜੇ ਜੀ ਉਹ ਨਾ ਲੈ ਦੇਵੇ। 532 ਕਿਲੋ ਜਿਹੜੀ ਹੈਰੋਇਨ ਆਈ ਸੀਗੀ, ਜਿਹੜਾ ਉਸ ਮਾਮਲੇ ਦੇ ਵਿੱਚ ਗੁਰਪਿੰਦਰ ਸਿੰਘ ਜੇਲ੍ਹ ਦੇ ਵਿੱਚ ਸੀਗਾ। ਜਦੋਂ NIA ਉਹਦੀ ਜਾਂਚ ਦੇ ਵਾਸਤੇ ਤੁਰਦੀ ਆ ਤਾਂ ਉਹ NIA ਜਿਹੜੀ ਸੀ ਉਹ ਇਦੋਂ ਪਹਿਲਾਂ ਕਿ ਅੰਮ੍ਰਿਤਸਰ ਪਹੁੰਚਦੀ ਗੁਰਪਿੰਦਰ ਦੀ ਮੌਤ ਹੋ ਜਾਂਦੀ ਹੈ ਜੇਲ੍ਹ ਦੇ ਵਿੱਚ। ਕਿਹਾ ਜਾਂਦਾ ਕਿ ਉਹਦੀ ਸ਼ੂਗਰ ਹਾਈ ਹੋ ਗਈ ਸੀ। ਹੋਰ ਪਿੱਛੇ ਚੱਲ ਜਾਓ ਜੀ, ਮਹਿੰਦਰਪਾਲ ਬਿੱਟੂ ਕੋਲੋਂ ਛਾਣਬੀਣ ਜਾਂਚ ਕਰਨੀ ਸੀ SIT ਨੇ। SIT ਜਿਹੜੀ ਕਿ ਬੇਅਦਬੀ ਕਾਂਡ ਦੀ ਜਾਂਚ ਜਿਹੜੀ ਜੀ ਉਹ ਕਰ ਰਹੀ ਹੈ। ਉਦੋਂ ਪਹਿਲਾਂ ਕਿ ਉਹ ਮਹਿੰਦਰਪਾਲ ਬਿੱਟੂ ਨੂੰ ਜਿਹੜਾ ਜੀ ਪ੍ਰੋਡਕਸ਼ਨ ਵਾਰੰਟ ਤੇ ਲਿਆਵੇ, ਮਹਿੰਦਰਪਾਲ ਬਿੱਟੂ ਦਾ ਅਜੀਬੋ ਗਰੀਬ ਤਰੀਕੇ ਨਾਲ ਕਤਲ ਹੋ ਜਾਂਦਾ ਜੇਲ੍ਹ ਦੇ ਵਿੱਚ ਜਿਹੜਾ ਜੀ।
ਇਹ ਜਿਹੜੀਆਂ ਮੌਤਾਂ ਨੇ ਕਿਤੇ ਨਾ ਕਿਤੇ ਸਵਾਲੀਆ ਚਿੰਨ੍ਹ ਜਿਹੜੇ ਜੀ ਉਹ ਖੜੇ ਕਰ ਰਹੀਆਂ ਨੇ, ਖਾਸ ਤੌਰ ਦੇ ਉੱਤੇ ਨਸ਼ੇ ਵਾਲੇ ਮਾਮਲੇ ਦੇ ਵਿੱਚ। ਅਕਸਰ ਇੱਕ ਗੱਲ ਆਉਂਦੀ ਆ ਕਿ ਵੱਡੇ ਮਗਰਮੱਛ ਜਿਹੜੇ ਜੀ ਉਹ ਫੜੇ ਨਹੀਂ ਜਾਂਦੇ। ਹੁਣ ਵੱਡੇ ਮਗਰਮੱਛ ਜਿਹੜੇ ਨੇ ਉਹਨਾਂ ਦੇ ਡੰਗ ਇੰਨੇ ਤੇਜ਼ ਹੋ ਗਏ ਨੇ, ਉਹਨਾਂ ਦੀਆਂ ਬਾਹਾਂ ਇੰਨੀਆਂ ਲੰਬੀਆਂ ਨੇ ਕਿ ਕਾਨੂੰਨ ਦੀਆਂ ਬਾਹਾਂ ਉਹਨਾਂ ਦੇ ਸਾਹਵੇਂ ਬਾਉਣੀਆਂ ਬਾਹਾਂ ਜਿਹੜੀਆਂ ਜੀ ਉਹ ਪ੍ਰਤੀਤ ਹੋ ਰਹੀਆਂ ਨੇ। ਬਿਲਕੁਲ ਜੀ, ਕੁਛ ਨਾ ਕੁਛ ਤੇ ਹੈ ਪਿੱਛੇ ਜਿਹੜਾ ਇਸ ਤਰ੍ਹਾਂ ਹੋ ਰਿਹਾ। ਤੇ ਅੱਗੇ ਗੱਲ ਇਸੇ ਦੇ ਨਾਲ ਲੱਗਦੀ ਕਰ ਲੈਂਦੇ ਆ ਵੀ ਜਿਹੜੇ ਕਾਂਗਰਸ ਪੰਜਾਬ ਦੇ ਵਿੱਚ ਜਿਹੜਾ ਰਾਜ ਆਇਆ, ਉਹਨਾਂ ਦੇ ਕਾਰਜਕਾਲ ਦੇ ਵਿੱਚ ਹੀ 13 ਮੌਤਾਂ ਹੋ ਗਈਆਂ ਕਸਟਡੀ 'ਚ। ਜੀ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਰਾਜਕਾਲ ਦੇ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 13 ਲੋਕਾਂ ਦੀ ਮੌਤ ਜਿਹੜੀ ਆ ਜੀ ਉਹ ਹਿਰਾਸਤ ਦੇ ਵਿੱਚ ਹੋਈ ਆ। 7 ਨੇ ਹਿਰਾਸਤ ਦੇ ਦੌਰਾਨ ਖੁਦਕੁਸ਼ੀਆਂ ਕੀਤੀਆਂ ਨੇ ਅਜੀਬੋ-ਗਰੀਬ ਤਰੀਕੇ ਦੇ ਨਾਲ। ਇਹ ਅੰਕੜੇ ਅਪ੍ਰੈਲ 17 ਤੋਂ 30 ਜੂਨ 19 ਤੱਕ ਦੇ ਨੇ। ਇਹਦੇ ਵਿੱਚ ਜਿਹੜੀ ਜੀ ਕੱਲ ਵਾਲੀ ਮੌਤ ਨਹੀਂ ਹੋਊਗੀ, ਜਿਹੜੀ ਆਹ ASI ਦੀ ਆਪਾਂ ਗੱਲ ਕਰਕੇ ਹਟੇ ਆ, ਕਿਉਂਕਿ 30 ਜੂਨ ਤੱਕ ਦੇ ਇਹ ਅੰਕੜੇ ਨੇ। ਡਿਸਟ੍ਰਿਕਟ ਫਰੀਦਕੋਟ ਦੇ ਵਿੱਚ ਪੁਲਿਸ ਹਿਰਾਸਤ ਦੇ ਦੌਰਾਨ ਪਿੰਡ ਪੰਜਾਵਾ ਮੁਕਤਸਰ ਦੇ ਜਸਪਾਲ ਸਿੰਘ ਦੇ ਵੱਲੋਂ 18 ਤੇ 19 ਮਈ ਦੀ ਰਾਤ ਨੂੰ CIA ਸਟਾਫ ਫਰੀਦਕੋਟ ਦੇ ਵਿੱਚ ਖੁਦਕੁਸ਼ੀ ਦਾ ਮਾਮਲਾ ਸੂਬੇ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਜੀ। ਇਸ ਮਾਮਲੇ ਦੇ ਵਿੱਚ ਇੰਸਪੈਕਟਰ ਨਰਿੰਦਰ ਸਿੰਘ ਤੇ 2 ਮੁੱਖ ਸਿਪਾਹੀਆਂ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ। ਇੰਸਪੈਕਟਰ ਜਿਹੜਾ ਨਰਿੰਦਰ ਸਿੰਘ ਸੀਗਾ ਉਹ ਖੁਦ ਜਿਹੜਾ ਸੀ ਖੁਦਕੁਸ਼ੀ ਕਰ ਗਿਆ। ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਭੇਦ ਜਿਹੜਾ ਜੀ ਉਹ ਬਣਿਆ। ਔਰ ਜਿਹੜੇ ਪੁਲਿਸ ਉਹਦੇ ਵਿਰੁੱਧ ਅਦਾਲਤ ਦੇ ਵਿੱਚ ਚਲਾਨ ਪੇਸ਼ ਜਿਹੜਾ ਜੀ ਉਹ ਕੀਤਾ ਜਾ ਚੁੱਕਿਆ। ਵਿਭਾਗੀ ਪੜਤਾਲ ਜਿਹੜੀ ਜੀ ਉਹ ਚੱਲ ਰਹੀ ਹੈ। ਕਮਿਸ਼ਨਰੇਟ ਪੁਲਿਸ ਲੁਧਿਆਣਾ ਦੇ ਅਧੀਨ ਹਿਰਾਸਤ ਦੇ ਵਿੱਚ ਲੁਧਿਆਣਾ ਵਾਸੀ ਇੱਕ ਔਰਤ ਦੇ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਗਈ। ਇਸ ਮਾਮਲੇ ਦੇ ਵਿੱਚ ਇੱਕ ਇੰਸਪੈਕਟਰ, ਇੱਕ ਸਹਾਇਕ ਸਬ ਇੰਸਪੈਕਟਰ ਤੇ 2 ਮਹਿਲਾ ਸਿਪਾਹੀਆਂ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ। ਖੰਨਾ ਪੁਲਿਸ ਦੀ ਹਿਰਾਸਤ ਦੇ ਵਿੱਚ ਪਿੰਡ ਇਕਲਾਹੀ ਦਾ ਸੰਦੀਪ ਸਿੰਘ ਜਿਹੜਾ ਸੀਗਾ 24 ਅਕਤੂਬਰ 17 ਨੂੰ ਖੁਦਕੁਸ਼ੀ ਕਰ ਗਿਆ। ਇਸ ਤੋਂ ਬਾਅਦ ਪੁਲਿਸ ਨੂੰ ਕਲੀਨ ਚਿੱਟ ਜਿਹੜੀ ਦੀ ਉਹ ਦੇ ਦਿੱਤੀ ਗਈ। ਹੁਸ਼ਿਆਰਪੁਰ ਪੁਲਿਸ ਦੀ ਅਦਾਲਤ ਦੇ ਦੌਰਾਨ ਟਾਂਡਾ ਦੇ ਜੋਗਿੰਦਰ ਸਿੰਘ ਤੇ 10 ਮਈ 18 ਨੂੰ ਬਾਥਰੂਮ ਵਿੱਚ ਪਾਣੀ ਦੀ ਟੈਂਕੀ ਦੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਜਿਹੜੀ ਸੀ ਉਹ ਕਰ ਗਿਆ। ਮੁਹਾਲੀ ਪੁਲਿਸ ਦੀ ਹਿਰਾਸਤ ਦੇ ਦੌਰਾਨ 29 ਦਸੰਬਰ 17 ਨੂੰ ਲੁਧਿਆਣਾ ਦੇ ਕਰਨ ਕੁਮਾਰ ਨੇ ਖੁਦਕੁਸ਼ੀ ਕੀਤੀ ਔਰ ਪੁਲਿਸ ਨੂੰ ਇਸ ਤੋਂ ਬਾਅਦ ਵੀ ਕਲੀਨ ਚਿੱਟ ਦੇ ਦਿੱਤੀ ਗਈ। ਕਮਿਸ਼ਨਰੇਟ ਪੁਲਿਸ ਲੁਧਿਆਣਾ ਦੀ ਹਿਰਾਸਤ ਦੇ ਵਿੱਚ ਲੁਧਿਆਣੇ ਦੇ ਸਰੂਪ ਸਿੰਘ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਔਰ ਇਸ ਮਾਮਲੇ ਦੇ ਵਿੱਚ ਜਾਂਚ ਜਿਹੜੀ ਹੈ ਜੀ ਉਹ ਚੱਲ ਰਹੀ ਹੈ। ਲੁਧਿਆਣਾ ਦਾ ਹਰਪ੍ਰੀਤ ਸਿੰਘ ਹਵਾਲਾਤ ਦੇ ਵਿੱਚ ਫਾਹਾ ਲੈ ਗਿਆ। ਮੁਕਤਸਰ ਸਾਹਿਬ ਦੀ ਪੁਲਿਸ ਹਿਰਾਸਤ ਦੇ ਦੌਰਾਨ ਲਵਪ੍ਰੀਤ ਨੇ 3 ਅਗਸਤ 18 ਤੇ ਗਿੱਦੜਬਾਹਾ ਦੇ ਦਿਲਾਜ ਸਿੰਘ ਨੇ 31 ਅਕਤੂਬਰ 18 ਨੂੰ ਉਹਦੀ ਜਿਹੜੀ ਦੀ ਉਹ ਮੌਤ ਹੋਈ। ਇਹਦੇ ਵਿੱਚ ਵੀ ਜਾਂਚ ਕੀਤੀ ਗਈ, ਕੋਈ ਪੁਲਿਸ ਵਾਲਾ ਦੋਸ਼ੀ ਜਿਹੜਾ ਨਹੀਂ ਪਾਇਆ ਗਿਆ। ਕਲੀਨ ਚਿੱਟ ਇੱਥੇ ਵੀ ਮਿਲ ਗਈ। ਬਰਨਾਲਾ ਦੀ ਪੁਲਿਸ ਹਿਰਾਸਤ ਦੇ ਦੌਰਾਨ ਲੁਧਿਆਣਾ ਦੇ ਪਰਮਜੀਤ ਦੀ 25 ਅਕਤੂਬਰ 17 ਨੂੰ ਮੌਤ ਹੋ ਗਈ ਔਰ ਇਹ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਜਿਹੜੀ ਜੀ ਉਹ ਦੱਸੀ ਜਾਂਦੀ ਹੈ। ਸੈਂਟਰਲ ਜੇਲ੍ਹ ਲੁਧਿਆਣਾ ਦੇ ਵਿੱਚ ਅਜੇ ਕੁਮਾਰ ਦੀ ਅਚਾਨਕ ਸਿਹਤ ਜਿਹੜੀ ਵਿਗੜਦੀ ਆ, ਉਹਦੀ ਮੌਤ ਹੋ ਜਾਂਦੀ ਹੈ। ਕੋਈ ਕਾਰਵਾਈ ਨਹੀਂ ਹੋਈ। ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੀ ਹਿਰਾਸਤ ਦੇ ਵਿੱਚ ਵੇਰਕਾ ਦੇ ਸੇਵਾ ਸਿੰਘ ਦੀ ਮੌਤ ਜਿਹੜੀ ਹੋ ਜਾਂਦੀ ਹੈ। ਇਸ ਮਾਮਲੇ ਦੇ ਵਿੱਚ ਵੀ ਕੋਈ ਕਾਰਵਾਈ ਜਿਹੜੀ ਸੀ ਉਹ ਨਹੀਂ ਹੋਈ। ਪੁਲਿਸ ਜਿਹੜੀ ਆ ਜੀ ਉਹਦੀਆਂ ਵਾਗਾਂ ਇੰਨੀਆਂ ਖੁੱਲ ਗਈਆਂ ਕਿ ਉਹ ਕਿਸੇ ਨੂੰ ਖੜਾ ਕਰਕੇ ਥੱਪੜ ਮਾਰ ਦਿੰਦੀ ਆ, ਕਿਸੇ ਦੇ ਉੱਤੇ ਕਿਸੇ ਵੀ ਕਿਸਮ ਦਾ ਕੋਈ ਵੀ ਜਿਹੜਾ ਜੀ ਉਹ ਇਲਜ਼ਾਮ ਲਾ ਦਿੰਦੀ ਆ। ਇਹ ਕਹਾਣੀ 2.25 ਸਾਲ ਦੀ ਆ ਜਿਹਦੇ ਵਿੱਚ 13 ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ ਔਰ 2 ਮਾਮਲਿਆਂ ਦੇ ਵਿੱਚ ਹੀ ਪੁਲਿਸ ਦੇ ਖਿਲਾਫ ਕੇਸ ਦਰਜ ਹੋਇਆ। ਬਾਕੀ 11 ਦੇ ਵਿੱਚ ਮਹਿਜ਼ ਜਿਹੜੀ ਦੀ ਜਾਂਚ ਕਰਾਉਣ ਦੀ ਰਸਮ ਨਿਭਾਈ ਗਈ ਤੇ ਮੁੜ ਕੇ ਪੁਲਿਸ ਨੂੰ ਜਿਹੜੀ ਸੀ ਉਹ ਕਲੀਨ ਚਿੱਟ ਦੇ ਦਿੱਤੀ। ਬਿਲਕੁਲ ਜੀ, ਪੁਲਿਸ ਤਾਂ ਬਹੁਤ ਅਤਿਆਚਾਰੀ ਬਣੀ ਪਈ ਆ। ਤੇ ਅੱਗੇ ਚਿੱਟੇ ਦੇ ਕਾਰੋਬਾਰ ਦੀ ਜੇ ਗੱਲ ਕਰੀਏ ਤਾਂ ਉਸ ਦੇ ਵਿੱਚ ਇੱਕ ਕਾਂਗਰਸੀ ਕੌਂਸਲਰ ਗ੍ਰਿਫਤਾਰ। ਇਹ ਥਾਣਾ ਜਿਹੜਾ ਮੋਗਾ ਹੈ ਜੀ ਉੱਥੋਂ ਦੇ ਕਾਂਗਰਸੀ ਕੌਂਸਲਰ ਆ ਸੁਰਿੰਦਰਪਾਲ ਉਰਫ ਕਾਲਾ, ਇਹਨੂੰ ਨਸ਼ਾ ਤਸਕਰੀ ਦੇ ਵਿੱਚ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ। ਪੁਲਿਸ ਦੇ ਮੁਤਾਬਕ ਕੌਂਸਲਰ ਤੋਂ ਕੋਈ ਨਸ਼ਾ ਬਰਾਮਦ ਨਹੀਂ ਹੋਇਆ ਪਰ ਉਹਦੇ ਕਰਿੰਦਿਆਂ ਦੇ ਰਾਹੀਂ ਨਸ਼ਾ ਵਿਕਾਉਣ ਦਾ ਜਿਹੜਾ ਜੀ ਉਹ ਦੋਸ਼ ਹੈ। ਇਹ ਦੱਸਿਆ ਗਿਆ ਕਿ ਇੰਦਰਾ ਕਲੋਨੀ ਦੇ ਰਹਿਣ ਵਾਲੇ 2 ਸਕੇ ਭਰਾਵਾਂ ਨੂੰ ਨਿਊ ਟਾਊਨ ਖੇਤਰ ਦੇ ਵਿੱਚੋਂ ਕੋਈ 200 ਗ੍ਰਾਮ ਨਸ਼ੀਲੇ ਪਾਊਡਰ ਦੇ ਸਣੇ ਗ੍ਰਿਫਤਾਰ ਕੀਤਾ ਗਿਆ ਸੀਗਾ ਜੀ। ਉਹਨਾਂ ਨੇ ਇਹ ਦੱਸਿਆ ਕਿ ਕੌਂਸਲਰ ਜਿਹੜਾ ਸੁਰਿੰਦਰਪਾਲ ਹੈ ਉਹਨਾਂ ਦੀ ਜਿਹੜੀ ਦੱਸਣ ਦੇ ਉੱਤੇ ਇਹਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਪੁੱਛਗਿੱਛ ਦੇ ਦੌਰਾਨ ਕੌਂਸਲਰ ਦੇ ਵੱਲੋਂ ਨਸ਼ਾ ਵਿਕਵਾਏ ਜਾਣ ਦੀ ਗੱਲ ਕਰਦਿਆਂ ਇਹ ਕਿਹਾ ਕਿ ਉਹ ਤਾਂ ਕਰਿੰਦੇ ਨੇ। ਉਹਨੇ ਇਹ ਵੀ ਕਿਹਾ ਕਿ ਕੌਂਸਲਰ ਤੋਂ ਕੋਈ ਨਸ਼ਾ ਬਰਾਮਦ ਬੇਸ਼ੱਕ ਨਹੀਂ ਹੋਇਆ ਪਰ ਪੁਲਿਸ ਨੇ ਇਹਨੂੰ ਅਰੈਸਟ ਜਿਹੜਾ ਜੀ ਉਹ ਜ਼ਰੂਰ ਕੀਤਾ। 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਇਹਨੂੰ ਜੇਲ੍ਹ ਜਿਹੜਾ ਜੀ ਉਹ ਭੇਜਿਆ ਗਿਆ। ਕਾਂਗਰਸੀ ਵਿਧਾਇਕ ਜਿਹੜਾ ਹਰਜੋਤ ਕਮਲ ਹੈ ਇੱਥੋਂ, ਉਹਨੇ ਜਿਹੜਾ ਜੀ ਇਹਦੇ ਉੱਤੇ ਕੋਈ ਵੀ ਗੱਲ ਕਰਨ ਤੋਂ
ਨਾ ਕਰਤੀ ਆ। ਉਹਦੇ ਨਜ਼ਦੀਕੀ ਕਹਿੰਦੇ ਆ ਕਿ ਅਸੀਂ ਤਾਂ ਨਸ਼ਿਆਂ ਦੇ ਬਹੁਤ ਖਿਲਾਫ ਹਾਂ, ਜਿਹੜਾ ਵੀ ਕੋਈ ਹੋਵੇ ਉਹਨੂੰ ਜਿਹੜਾ ਦੀ ਉਹ ਫੜ ਲਿਆ ਜਾਵੇ। ਦੂਜੇ ਪਾਸੇ ਮੋਗੇ ਦੇ ਨੇੜੇ ਤੇੜੇ ਗੱਲ ਜਿਹੜੀ ਵੀ ਇਹ ਵੀ ਚੱਲੀ ਜਾਂਦੀ ਆ ਕਿ ਪੁਲਿਸ ਨੇ ਲੋਕਾਂ ਦੇ ਦਬਾਅ ਦੇ ਹੇਠ ਕਾਂਗਰਸੀ ਕੌਂਸਲਰ ਨੂੰ ਫੜ ਤਾਂ ਲਿਆ, ਪਰ ਉਹਦੇ ਉੱਤੋਂ ਨਸ਼ਾ ਜਿਹੜਾ ਦੀ ਬਰਾਮਦ ਕਰਨ ਵਾਲੀ ਜਿਹੜੀ ਗੱਲ ਸੀ ਉਹ ਗੋਲਮੋਲ ਕਰਤੀ, ਕਿਉਂਕਿ ਜਦੋਂ ਨਸ਼ਾ ਬਰਾਮਦ ਨਹੀਂ ਹੋਇਆ ਤਾਂ ਜਿਹੜਾ ਕੌਂਸਲਰ ਆ ਜਾਂ ਜਿਹੜਾ ਗ੍ਰਿਫਤਾਰ ਹੋਇਆ ਵਿਅਕਤੀ ਆ ਉਹਦੇ ਛੁੱਟਣ ਦੇ ਜਿਹੜੇ ਜੀ ਉਹ ਅਸਾਰ ਵੱਧ ਜਾਣਗੇ। ਉਸ ਮਾਮਲੇ ਦੇ ਉੱਤੇ ਕੁਝ ਬਹੁਤਾ ਹੋ ਨਹੀਂ ਜਿਹੜਾ ਜੀ ਹੋ ਸਕਣਾ। ਜੋ ਕੁਝ ਪੰਜਾਬ ਦੇ ਵਿੱਚ ਨਸ਼ੇ ਵਾਲੇ ਕਾਰੋਬਾਰ ਦੇ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਚੱਲ ਰਿਹਾ, ਜੋ ਪਹਿਲੀ ਸਰਕਾਰ ਦੇ ਲੋਕ ਜਿਹੜੇ ਜੀ ਉਹ ਕਰਦੇ ਹੁੰਦੇ ਸੀਗੇ ਅਕਾਲੀ ਬੀਜੇਪੀ ਦੇ ਟਾਈਮ, ਉਹੀ ਕੁਝ ਜਿਹੜੇ ਜੀ ਉਹ ਮੌਜੂਦਾ ਕਰੀ ਜਾਂਦੇ ਆ। ਫਰਕ ਸਿਰਫ ਇੰਨਾ ਹੈ ਜੀ, ਪਹਿਲਾ ਮਹੀਨਾ ਕਿਤੇ ਹੋਰ ਜਾਂਦਾ ਸੀਗਾ, ਹੁਣ ਮਹੀਨਾ ਜਿਹੜਾ ਜੀ ਉਹ ਕਿਤੇ ਹੋਰ ਤੁਰਿਆ ਜਾਂਦਾ। ਪਹਿਲਾਂ ਇਨਵੋਲਵਮੈਂਟ ਕਿਸੇ ਹੋਰ ਦੀ ਸੀ, ਹੁਣ ਇਨਵੋਲਵਮੈਂਟ ਜਿਹੜੀ ਉਹ ਹੋਰਾਂ ਦੀ ਸਾਹਮਣੇ ਆਈ ਜਾਂਦੀ ਜੀ। ਤੇ ਅੱਗੇ ਗੱਲ ਕਰਦੇ ਹਾਂ, ਮੁਕਤਸਰ ਦੇ ਵਿੱਚ ਜਿਹੜੇ ਔਰਤ ਨੂੰ ਕੁੱਟਿਆ ਗਿਆ ਸੀਗਾ ਇੱਕ ਨੂੰ, ਉਸ ਦਾ ਕੋਈ ਅਤਾ ਪਤਾ ਨਹੀਂ ਉਹ ਕਿੱਥੇ ਚਲੇ ਗਈ। ਨਾ ਸਿਰਫ ਔਰਤ ਦੀ ਬਲਕਿ ਉਹਦਾ ਪੂਰਾ ਪਰਿਵਾਰ ਜਿਹੜਾ ਉਹ ਘਰ-ਬਾਰ ਛੱਡ ਕੇ ਰੂਪੋਸ਼ ਹੋ ਗਿਆ ਜੀ। ਮੁਕਤਸਰ ਦੇ ਵਿੱਚ ਇਹ ਸ਼ਰੇਆਮ ਔਰਤ ਦੀ ਕੁੱਟਮਾਰ ਜਿਹੜੀ ਉਹ ਕੀਤੀ ਗਈ ਸੀਗੀ ਔਰ ਮੁਕਤਸਰ ਦੇ ਕੌਂਸਲਰ ਰਾਕੇਸ਼ ਚੌਧਰੀ ਦੇ ਉੱਤੇ ਜਿਹੜਾ ਜੀ ਇਹ ਦੋਸ਼ ਲੱਗਿਆ ਸੀ ਔਰ ਇਹ ਵੀਡੀਓ ਬਹੁਤ ਵਾਇਰਲ ਉਸ ਟਾਈਮ ਹੋਈ ਸੀਗੀ। ਜਿਹੜੀ ਇਹ ਪੀੜਤ ਔਰਤ ਹੈ ਉਹਦਾ ਭਰਾ ਜਿਹੜਾ ਦੀ ਉਹ ਇਹ ਕਹਿੰਦਾ ਹੈ ਕਿ ਉਹ ਬੜੀ ਮਜਬੂਰੀ ਤੇ ਖੌਫ ਦੇ ਹਾਲਤ ਦੇ ਵਿੱਚ ਮੁਕਤਸਰ ਤੋਂ ਚਲੇ ਗਿਆ ਤੇ ਆਪਣੀ ਰਿਹਾਇਸ਼ ਦੇ ਬਾਰੇ ਕਿਸੇ ਨੂੰ ਨਹੀਂ ਉਹ ਦੱਸ ਰਹੇ, ਕਿਉਂਕਿ ਉਹਨਾਂ ਨੂੰ ਡਰ ਹੈ ਕਿ ਕੌਂਸਲਰ ਰਾਕੇਸ਼ ਚੌਧਰੀ ਤੇ ਉਹਦੇ ਬੰਦੇ ਉਹਨਾਂ ਦਾ ਪਿੱਛਾ ਕਰਨਗੇ ਤੇ ਉਹਦੇ ਟੱਬਰ ਨੂੰ ਮਾਰ ਦੇਣਗੇ। ਉਹ ਇਹ ਵੀ ਕਹਿੰਦਾ ਹੈ ਕਿ ਜੇ ਉਹ ਇੱਕ ਦਿਨ ਹੋਰ ਮੁਕਤਸਰ ਦੇ ਵਿੱਚ ਰਹਿੰਦੇ ਤਾਂ ਉਹਨਾਂ ਦਾ ਕੋਈ ਨਾ ਕੋਈ ਜਾਨੀ ਨੁਕਸਾਨ ਹੋ ਜਾਣਾ ਸੀ, ਇਸ ਲਈ ਉਹ ਮੁਕਤਸਰ ਤੋਂ ਆਪਣੇ ਪਰਿਵਾਰ ਨੂੰ ਲੈ ਕੇ ਕਿਤੇ ਚਲੇ ਗਏ। ਤੱਕ ਉਹਨਾਂ ਦੀ ਰੋਜ਼ੀ ਰੋਟੀ ਦਾ ਕੋਈ ਪ੍ਰਬੰਧ ਨਹੀਂ ਆ। ਪਰਿਵਾਰ ਦੇ ਵਿੱਚ ਬਜ਼ੁਰਗ ਤੇ ਬਹੁਤ ਛੋਟੇ ਬੱਚੇ ਨੇ, ਪਰ ਆਪਣੀ ਜਾਨ ਬਚਾਉਣ ਦੇ ਵਾਸਤੇ ਉਹ ਮਜਬੂਰ ਨੇ। ਉਹ ਇਹ ਵੀ ਕਹਿੰਦਾ ਉਹਦਾ ਭਰਾ ਕਿ ਉਹ ਕਈ ਵਾਰੀ ਰਾਕੇਸ਼ ਚੌਧਰੀ ਤੇ ਉਹਦੇ ਇਸ਼ਾਰੇ ਤੇ ਤੰਗ ਕਰਨ ਵਾਲੇ ਲੋਕਾਂ ਦੇ ਖਿਲਾਫ ਪੁਲਿਸ ਦੇ ਕੋਲੇ ਸ਼ਿਕਾਇਤ ਜਿਹੜਾ ਜੀ ਉਹ ਕਰ ਚੁੱਕੇ ਆ। ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਖਿਲਾਫ ਝੂਠੀਆਂ ਵੀਡੀਓ ਵਾਇਰਲ ਜਿਹੜੀਆਂ ਜੀ ਉਹ ਕੀਤੀਆਂ ਜਾ ਰਹੀਆਂ ਨੇ, ਪਰ ਪੁਲਿਸ ਨੇ ਕੋਈ ਕਾਰਵਾਈ ਉਹਨਾਂ ਦੇ ਖਿਲਾਫ ਜਿਹੜੀ ਜੀ ਉਹ ਨਹੀਂ ਕੀਤੀ। ਐਕਚੁਅਲੀ ਇਸ ਔਰਤ ਨੇ ਇਹ ਦੋਸ਼ ਲਾਇਆ ਸੀਗਾ ਕਿ ਉਹਦੇ ਖਿਲਾਫ ਝੂਠੀਆਂ ਵੀਡੀਓਜ਼ ਜਿਹੜੀਆਂ ਵਾਇਰਲ ਕੀਤੀਆਂ ਜਾ ਰਹੀਆਂ ਨੇ ਰਾਕੇਸ਼ ਚੌਧਰੀ ਦੇ ਬੰਦਿਆਂ ਦੇ ਵੱਲੋਂ, ਇਹ ਕਹਿ ਕੇ ਕਿ ਇਹ ਔਰਤ ਨਸ਼ਿਆਂ ਦਾ ਵਪਾਰ ਕਰਦੀ ਹੈ। ਉਹ ਔਰਤ ਨੇ ਇਹ ਦੋਸ਼ ਲਾਇਆ ਸੀਗਾ ਕਿ ਉਹਨੂੰ ਕਿਸੇ ਨਸ਼ੇ ਦੇ ਵਪਾਰ ਦੇ ਵਿੱਚ ਪੁਲਿਸ ਜਿਹੜੀ ਆ ਜੀ ਉਹ ਫਸਾਉਣ ਨੂੰ ਫਿਰਦੀ ਆ, ਜਿਹਦੇ ਕਰਕੇ ਉਹ ਅਣਦੱਸੀ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਜਾ ਰਹੀ ਆ। ਜਿਹੜੇ ਪੁਲਿਸ SSP ਆ ਜਿਹੜੇ ਮੁਕਤਸਰ ਦੇ, ਉਹ ਇਹ ਕਹਿੰਦੇ ਆ ਸਾਨੂੰ ਤਾਂ ਪਰਿਵਾਰ ਨੇ ਕੋਈ ਸ਼ਿਕਾਇਤ ਹੀ ਨਹੀਂ ਦਿੱਤੀ। ਜੇ ਸ਼ਿਕਾਇਤ ਦਿੰਦਾ ਪਰਿਵਾਰ, ਅਸੀਂ ਉਹਨਾਂ ਦੀ ਸੁਰੱਖਿਆ ਦਾ ਇੰਤਜ਼ਾਮ ਜਿਹੜਾ ਜੀ ਉਹ ਕੁਝ ਕਰ ਦਿੰਦੇ। ਪੁਲਿਸ ਵੀ ਨਹੀਂ ਪਤਾ ਕਿ ਇਹ ਪਰਿਵਾਰ ਜਿਹੜਾ ਜੀ ਉਹ ਕਿੱਥੇ ਚਲੇ ਗਿਆ। ਬੇਸ਼ੱਕ ਜਿਹੜਾ ਕਾਉਂਸਲਰ ਆ ਉਹਨੂੰ ਅਰੈਸਟ ਜਿਹੜਾ ਜੀ ਉਹ ਬਾਅਦ ਚ ਕਰ ਲਿਆ ਗਿਆ ਸੀਗਾ ਔਰ ਜਿਹੜਾ ਪ੍ਰਸ਼ਾਸਨ ਤੇ ਸਰਕਾਰ ਕਹਿੰਦੀ ਸੀ ਕਿ ਇਸ ਪਰਿਵਾਰ ਦੀ ਬੱਚੀ ਨੇ ਵੀਡੀਓ ਬਣਾ ਕੇ ਇਹ ਸਾਰਾ ਕੁਝ ਸਾਹਮਣੇ ਲਿਆਂਦਾ ਸੀਗਾ ਕੁੱਟਮਾਰ ਵਾਲਾ, ਅਸੀਂ ਉਹਨੂੰ ਸਨਮਾਨਿਤ ਕਰਾਂਗੇ। ਸਨਮਾਨਿਤ ਤਾਂ ਉਹਨੂੰ ਜਿਹੜਾ ਜੀ ਉਹ ਕੀ ਕਰਨਾ ਸੀ, ਉਹ ਤਾਂ ਅਪਮਾਨਿਤ ਹੋ ਕੇ ਉਸ ਏਰੀਆ ਦੇ ਵਿੱਚੋਂ ਹੀ ਜਿਹੜਾ ਜੀ ਉਹ ਨਿਕਲ ਗਿਆ। ਇੰਨੀ ਕੁ ਦਹਿਸ਼ਤ ਇਸ ਕਾਂਗਰਸੀ ਕੌਂਸਲਰ ਨੇ ਉੱਥੇ ਮੁਕਤਸਰ ਦੇ ਵਿੱਚ ਜਿਹੜੀ ਜੀ ਉਹ ਪਾਈ ਹੋਈ ਹੈ ਜੀ। ਉਹ ਤਾਂ ਪਤਾ ਹੀ ਹੈ ਸਨਮਾਨਿਤ ਕਿਸ ਤਰ੍ਹਾਂ ਦਾ ਕਰਦੇ ਹੋਣਗੇ। ਅਖੀਰ ਦੇ ਵਿੱਚ ਗੱਲ ਕਰਦੇ ਹਾਂ ਭਾਜਪਾ ਦੀ। ਸਿੱਕਮ ਦੇ ਵਿੱਚ ਵੀ ਉਹਨਾਂ ਨੇ ਕਰਨਾਟਕ ਵਾਲਾ ਹੀ ਸਾਰਾ ਕੁਛ ਦੁਹਰਾਇਆ। ਬਿਲਕੁਲ ਜੀ। ਸਿੱਕਮ ਡੈਮੋਕ੍ਰੈਟਿਕ ਫਰੰਟ ਹੈ ਜਿਹੜਾ ਇਹ SDF, ਇਹਦੇ 10 ਵਿਧਾਇਕ ਜਿਹੜੇ ਨੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ JP ਨੱਡਾ ਦੇ ਨਾਲ ਮੁਲਾਕਾਤ ਤੋਂ ਬਾਅਦ ਭਾਜਪਾ ਦੇ ਜਨਰਲ ਸਕੱਤਰ ਦੀ ਅਗਵਾਈ ਦੇ ਵਿੱਚ ਭਾਜਪਾ 'ਚ ਸ਼ਾਮਲ ਜਿਹੜਾ ਜੀ ਉਹ ਹੋ ਗਏ ਆ। ਭਾਜਪਾ ਦਾ ਜਨਰਲ ਸਕੱਤਰ ਜਿਹੜਾ ਜੀ ਉਹ ਕਹਿੰਦਾ 2 ਜਾਂ 3 ਹੋਰ ਵਿਧਾਇਕ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਆ। ਪਵਨ ਕੁਮਾਰ ਚਾਲਮਿੰਗ 25 ਸਾਲਾਂ ਤੋਂ ਜ਼ਿਆਦਾ SDF ਦੀ ਅਗਵਾਈ ਕਰਦੇ ਰਹੇ ਤੇ ਉਹ ਕਈ ਵਾਰੀ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ, ਪਰ ਹੁਣੇ ਹੋਈਆਂ ਚੋਣਾਂ ਦੇ ਵਿੱਚ ਪਾਰਟੀ ਨੂੰ ਹਾਰ ਦਾ ਮੂੰਹ ਜਿਹੜਾ ਜੀ ਉਹ ਵੇਖਣਾ ਪਿਆ ਸੀਗਾ। ਪਾਰਟੀ ਨੇ ਸਿਰਫ 15 ਸੀਟਾਂ ਪ੍ਰਾਪਤ ਕੀਤੀਆਂ ਸੀ, ਜਦੋਂ ਕਿ ਸਿੱਕਮ ਕ੍ਰਾਂਤੀਕਾਰੀ ਮੋਰਚਾ ਨੇ 17 ਸੀਟਾਂ ਹਾਸਲ ਕੀਤੀਆਂ ਸੀ। SDF ਦੇ 2 ਵਿਧਾਇਕਾਂ ਦੇ ਅਸਤੀਫੇ ਦੇਣ ਤੋਂ ਬਾਅਦ ਪਾਰਟੀ ਦੇ ਕੋਲੇ 13 ਵਿਧਾਇਕ ਜਿਹੜੇ ਜੀ ਉਹ ਰਹਿ ਗਏ ਸੀਗੇ। ਜਿਹੜਾ ਭਾਰਤੀ ਜਨਤਾ ਪਾਰਟੀ ਦਾ ਜਨਰਲ ਸਕੱਤਰ ਹੈ ਉਹ ਇਹ ਕਹਿੰਦਾ ਹੈ ਕਿ ਪਾਰਟੀ ਸੂਬੇ ਦੇ ਵਿੱਚ ਵਿਰੋਧੀ ਧਿਰ ਦਾ ਰੋਲ ਮਜ਼ਬੂਤੀ ਦੇ ਨਾਲ ਜਿਹੜਾ ਜੀ ਉਹ ਨਿਭਾ ਰਹੀ ਹੈ। ਅਜੇ ਵਿਰੋਧੀ ਧਿਰ ਦਾ ਰੋਲ ਜਿਹੜਾ ਜੀ ਉਹ ਨਿਭਾ ਰਹੀ ਹੈ, ਪਰ ਜਿਹੜੇ ਤਰੀਕੇ ਦੇ ਨਾਲ ਇਹ ਗੰਢੇ ਗਏ ਆ ਉਸ ਤਰੀਕੇ ਦੇ ਨਾਲ ਇਹ ਕਿਹਾ ਜਾ ਰਿਹਾ ਕਿ ਕਰਨਾਟਕ ਦੀ ਤਰਜ਼ ਦੇ ਉੱਤੇ
ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਜਿਹੜੀ ਜੀ ਉਹ ਨਹੀਂ ਹੈਗੀ, ਉਹੀ ਤਰੀਕਾ ਜਿਹੜਾ ਜੀ ਉਹ ਅਪਣਾਇਆ ਜਾ ਰਿਹਾ। ਨਹੀਂ ਤਾਂ ਅਦਰਵਾਈਜ਼ ਜਿਹੜੇ 2.5 ਦਹਾਕਿਆਂ ਤੋਂ ਇੱਕ ਪਾਰਟੀ ਦੇ ਨਾਲ ਜਿਹੜਾ ਜੀ ਉਹ ਜੁੜੇ ਹੋਏ ਆ, ਉਹ ਭਲਾ ਰਾਤੋਂ ਰਾਤ ਏਡੀ ਕਿਹੜੀ ਚੇਂਜ ਜਿਹੜੀ ਜੀ ਆ ਜਾਂਦੀ ਆ, ਜਿਹਦੇ ਕਰਕੇ ਉਹ ਸਾਰਾ ਕੁਝ ਛੱਡ ਛਡਾ ਕੇ ਆਪਣੀ ਪਾਰਟੀ ਬਦਲ ਕੇ ਦੂਜੀ ਪਾਰਟੀ ਵੱਲ ਨੂੰ ਜਿਹੜਾ ਜੀ ਉਹ ਰੁਖ ਕਰ ਲੈਂਦੇ ਆ। ਔਰ ਸਿੱਕਮ ਦੇ ਵਿੱਚ ਵੀ ਇਹੀ ਕੁਝ ਹੋਇਆ ਤੇ ਆਉਂਦੇ ਦਿਨਾਂ ਦੇ ਦੌਰਾਨ ਜੇਕਰ ਉੱਥੇ ਸਰਕਾਰ ਜਿਹੜੀ ਜੀ ਉਹ ਉਲਟ ਪੁਲਟ ਜਾਂਦੀ ਆ ਤਾਂ ਕਿਸੇ ਨੂੰ ਹੋ ਸਕਦਾ ਕਿ ਹੈਰਾਨਗੀ ਨਾ ਹੋਵੇ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।